अस्सलामुअलैकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਬਸਦੇ ਰਹੋ ਅੱਜ ਮੈਂ ਉੱਪਰ ਰੂਮ ਵਿੱਚ ਆਈ ਜਦੋਂ ਤੇ ਬਸ ਇਸ ਤਰ੍ਹਾਂ ਮੈਂ ਦੇਖਿਆ ਮੈਨੂੰ ਮੁਸਤਫਾ ਦੇ ਖਿਲੌਣੇ ਨਜ਼ਰ ਆਏ ਮੈਂ ਕਿਹਾ ਲੋ ਬਈ ਕਿੰਨੇ ਚੰਗੇ ਚੰਗੇ ਬੱਚਿਆਂ ਦੇ ਕੋਲ ਖਿਲੌਣੇ ਨੇ ਇਹ ਦੇਖੋ ਮਿਨੀਅਨ ਤੇ ਇਹ ਮਾਰੀਓ ਹੈਲੋ ਹੈਲੋ ਇਹ ਵਿਚਾਰਾ ਵੀ ਤੁਹਾਨੂੰ ਹੈਲੋ ਕਹਿੰਦਾ ਪਿਆ ਜੇ ਵੀ ਜਲਦੀ ਨਾਲ ਲਾਈਕ ਕਰ ਦੇਵੋ ਸਬਸਕ੍ਰਾਈਬ ਕਰ ਦੇਵੋ ਤੇ ਕਮੈਂਟ ਕਰਕੇ ਦੱਸੋ ਤੁਸੀਂ ਤੇ ਇਹ ਤੇ ਚਲੋ ਮਜ਼ਾਕ ਸੀ ਮਜ਼ਾਕ ਐ ਨਹੀਂ ਸੀ ਤੁਸੀਂ ਇਹ ਲਾਈਕ ਕਮੈਂਟ ਤੇ ਕਰਨਾ ਹੀ ਕਰਨਾ ਹੈ ਬਈ ਸਬਸਕ੍ਰਾਈਬ ਵੀ ਕਰਨਾ ਹੈ ਬਸ ਇਹ ਜਿਹੜਾ ਵਿਚਾਰਾ ਮੁੰਡੀ ਹਿਲਾਉਂਦਾ ਪਿਆ ਸੀ ਇਹ ਮਜ਼ਾਕ ਸੀ ਤੇ ਮੈਨੂੰ ਉਹ ਜ਼ਮਾਨੇ ਯਾਦ ਆ ਗਏ ਮੈਨੂੰ ਜ਼ਿਆਦਾਤਰ ਪਹਿਲੇ ਮੈਂ ਤੁਹਾਨੂੰ ਇੱਕ ਗੱਲ ਥੋੜ੍ਹੀ ਜਿਹੀ ਦੱਸ ਦੇਵਾਂ ਕਿ ਮੈਂ ਜਦੋਂ ਇੱਧਰ ਉੱਧਰ ਕੋਈ ਕਰਨੀ ਆ ਨਾ ਫਿਰ ਮੈਨੂੰ ਮੈਸੇਜ ਆ ਜਾਂਦੇ ਨੇ ਕਿ ਤੁਸੀਂ ਸਾਨੂੰ ਪੁਰਾਣੇ ਜਿਹੜੇ ਨਾ ਕਿੱਸੇ ਸੁਣਾਇਆ ਕਰੋ ਨਾਯਾਬ ਜ਼ਮਾਨੇ ਦੀਆਂ ਗੱਲਾਂ ਅਸੀਂ ਸੁਣਨਾ ਚਾਹੁੰਦੇ ਹਾਂ ਸਾਨੂੰ ਬੜਾ ਚੰਗਾ ਲੱਗਦਾ ਹੈ ਜਦੋਂ ਅਸੀਂ ਪਿਛਲੀਆਂ ਜ਼ਮਾਨਿਆਂ 'ਚ ਜਾਂਦੇ ਹਾਂ ਤੁਹਾਡੇ ਨਾਲ ਤੇ ਵੀ ਮੈਂ ਤੇ ਖੁਦ ਆਪ ਉਹ ਦੀਵਾਨੀ ਆ ਨਾਯਾਬ ਜ਼ਮਾਨਿਆਂ ਦੀ ਕਿ ਮੈਂ ਲੱਗੀ ਰਹਿੰਦੀ ਹਾਂ ਮੈਂ ਉਹਨਾਂ ਨੂੰ ਖ਼ਤਮ ਨਹੀਂ ਹੋਣ ਦਿੰਦੀ ਕੁਛ ਨਾ ਕੁਛ ਮੈਂ ਸੁਣਾਉਂਦੀ ਰਹਿੰਦੀ ਹਾਂ ਤੁਹਾਨੂੰ ਤੇ ਤੁਹਾਡੀ ਵੀ ਇਹੀ ਆਉਂਦੀ ਹੈ ਕਿ ਵੀ ਬੜਾ ਚੰਗਾ ਲੱਗਦਾ ਵੀ ਲਾਜ਼ਮੀ ਜਿਹਨਾਂ ਲੋਕਾਂ ਨੇ ਉਹ ਜ਼ਮਾਨੇ ਦੇਖੇ ਨੇ ਤੇ ਉਹਨਾਂ ਨੂੰ ਉਹ ਚੰਗੇ ਲੱਗਦੇ ਨੇ ਤੇ ਮੈਨੂੰ ਮੈਸੇਜ ਆਇਆ ਕਿ ਬਈ ਉਹ ਬੱਚੇ ਜਿਵੇਂ ਅਸੀਂ ਬਚਪਨ 'ਚ ਖੇਲਨੇ ਹੁੰਦੇ ਸਾਂ ਤੇ ਉਹ ਬੱਚੀਆਂ ਖੇਡਦੀਆਂ ਸਨ ਇਸ ਤਰ੍ਹਾਂ ਦੀ ਬਣੀਆਂ ਹੁੰਦੀਆਂ ਸਨ ਗੁੱਡੀਆਂ ਜਿਹੜੀਆਂ ਘਰ ਪਟੋਲੇ ਤੇ ਗੁੱਡੀਆਂ ਜਿਹੜੀਆਂ ਉਹ ਪਟੋਲਿਆਂ ਦੇ ਨਾਲ ਸੀਂਦੀਆਂ ਹੁੰਦੀਆਂ ਸਨ ਇਸ ਤਰ੍ਹਾਂ ਇੱਕ ਗੁੱਡੀ ਸੀਣੀ ਗੁੱਡੀ ਦੇ ਵਿੱਚ ਇਹ ਹੁੰਦਾ ਸੀ ਕਿ ਉਹਨੂੰ ਫਿਰ ਕਟਿੰਗ ਸ਼ਟਿੰਗ ਕਰਕੇ ਉਹਦੇ ਵਿੱਚ ਫਿਰ ਰੂੰ ਭਰ ਕੇ ਨਾ ਤੇ ਐਸਾ ਗੁੱਡੀ ਬਣ ਜਾਣੀ ਉਹਦੀਆਂ ਅੱਖਾਂ ਧਾਗੇ ਨਾਲ ਬਣਾਉਣੀਆਂ ਨੱਕ ਬਣਾਉਣਾ ਕਰਨਾ ਤੇ ਉਹਦੀਆਂ ਗੁੱਤਾਂ ਬਣਾਉਣੀਆਂ ਇਸ ਤਰ੍ਹਾਂ ਘਰ 'ਚ ਹੀ ਗੁੱਡੀਆਂ ਬਣਾਈਆਂ ਜਾਂਦੀਆਂ ਸਨ ਬਾਜ਼ਾਰੋਂ ਤੇ ਗੁੱਡੀਆਂ ਮਿਲਦੀਆਂ ਹੀ ਨਹੀਂ ਸਨ ਮਿਲਦੀਆਂ ਸਨ ਬਹੁਤ ਘੱਟ ਇਸ ਤਰ੍ਹਾਂ ਆਮ ਨਹੀਂ ਸੀ ਨਾ ਚੀਜ਼ਾਂ ਤੇ ਫਿਰ ਘਰਾਂ 'ਚ ਹੀ ਬੱਚੀਆਂ ਗੁੱਡੀਆਂ ਬਣਾ ਲੈਂਦੀਆਂ ਸਨ ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਤੇ ਉਹ ਗੁੱਡੀਆਂ ਜਿਹੜੀਆਂ ਨੇ ਬਾਬਲਾਂ ਦੇ ਘਰ ਹੀ ਰਹਿ ਜਾਂਦੀਆਂ ਨੇ ਬੱਚੀਆਂ ਜਿਹੜੀਆਂ ਖੇਲਦੀਆਂ ਨੇ ਉਹ ਟਾਈਮ ਹੁੰਦੇ ਨੇ ਉਹਨਾਂ ਦੇ ਜ਼ਿੰਦਗੀ ਦਾ ਅਨਮੋਲ ਟਾਈਮ ਹੁੰਦਾ ਵੇ ਕਿ ਫਿਰ ਅਸੀਂ ਵੀ ਜਦੋਂ ਇਸ ਤਰ੍ਹਾਂ ਖੇਲਦੇ ਹੁੰਦੇ ਸਾਂ ਬਚਪਨ 'ਚ ਤੇ ਗੁੱਡੀ ਬਣਾਉਣੀ ਕਿਸੇ ਦਾ ਗੁੱਡਾ ਹੋਣਾ ਫਿਰ ਗੁੱਡੇ ਗੁੱਡੀ ਦਾ ਵਿਆਹ ਹੁੰਦਾ ਸੀ ਗੁੱਡੇ ਗੁੱਡੀ ਦਾ ਵਿਆਹ ਮਤਲਬ ਬੱਚੀਆਂ ਆਪਸ ਕਰਦੀਆਂ ਸਨ ਬਕਾਇਦਾ ਘਰ 'ਚ ਫਿਰ ਉਹ ਵੀ ਵਿਆਹ ਵੇ ਗੁੱਡੀ ਦਾ ਵਿਆਹ ਵੇ ਆ ਜਾਓ ਢੋਲਕੀ ਮਾਰੋ ਤੇ ਅਸੀਂ ਗਾਣੇ ਗਾਣੇ ਫਿਰ ਉਹ ਕੀ ਕਹਿੰਦੇ ਨੇ ਗੁੱਡੀ ਦੀ ਸ਼ਾਦੀ ਹੋਣੀ ਫਿਰ ਖਾਣਾ ਛਾਣਾ ਵੀ ਘਰ 'ਚ ਐਸਾ ਪੱਕਣਾ ਤੇ ਉਹ ਬੜਾ ਇੱਕ ਅੱਛਾ ਮੰਜ਼ਰ ਹੁੰਦਾ ਸੀ ਕਿ ਹਕੀਕੀ ਸ਼ਾਦੀਆਂ ਤੇ ਹੁੰਦੀਆਂ ਹੀ ਸਨ ਪਰ ਗੁੱਡੀਆਂ ਦੀਆਂ ਸ਼ਾਦੀਆਂ ਵੀ ਬੱਚੀਆਂ ਕਰਦੀਆਂ ਸਨ ਕਿਉਂਕਿ ਉਦੋਂ ਉਹਨਾਂ ਕੋਲ ਇੰਟਰਨੈਟ ਔਰ ਇਹ ਚੀਜ਼ਾਂ ਨਹੀਂ ਸਨ ਉਹਨਾਂ ਦੀ ਦੁਨੀਆ ਉਹ ਗੁੱਡੀਆਂ ਤੇ ਪਟੋਲੇ ਹੀ ਸਨ ਤੇ ਉਹ ਫਿਰ ਉਹਨਾਂ ਦੀ ਸ਼ਾਦੀ ਕਰਨੀ ਰੁਖਸਤ ਹੀ ਹੋਣੀ ਬੜੀ ਮੁਸ਼ਕਲ ਨਾਲ ਗੁੱਡੀ ਦਾ ਰਿਸ਼ਤਾ ਮਿਲਦਾ ਸੀ ਬਈ ਕੁਝ ਦੀ ਗੁੱਡੀ ਹੁੰਦੀ ਸੀ ਉਹ ਦੇਣ ਨੂੰ ਰਾਜ਼ੀ ਨਹੀਂ ਹੁੰਦੀ ਸੀ ਵੀ ਮੈਂ ਆਪਣੀ ਗੁੱਡੀ ਨੂੰ ਕਿਸ ਤਰ੍ਹਾਂ ਰੁਖਸਤ ਕਰ ਦੇਵਾਂ ਤੇ ਫਿਰ ਉਹ ਬੜੀ ਮੁਸ਼ਕਲ ਨਾਲ ਰਿਸ਼ਤਾ ਮੁੰਡੇ ਵਾਲੇ ਆ ਕੇ ਗੁੱਡੇ ਵਾਲੇ ਕਹਿੰਦੇ ਅੱਡੀਆਂ ਰਗੜਦੇ ਸਨ ਤੇ ਫਿਰ ਜਾ ਕੇ ਗੁੱਡੀ ਦਾ ਰਿਸ਼ਤਾ ਮਿਲਦਾ ਸੀ ਤੇ ਉਹ ਸੋਹਣੀ ਸੋਹਣੀ ਗੁੱਤਾਂ ਤੇ ਗੁੱਡੀ ਨੇ ਫਿਰ ਦੁਲਹਨ ਬਣਨਾ ਤੇ ਸ਼ਾਦੀ ਹੋਣੀ ਤੇ ਬਿਲਕੁਲ ਸੇਮ ਇਸ ਤਰ੍ਹਾਂ ਹੁੰਦਾ ਸੀ ਜਿਵੇਂ ਹਕੀਕੀ ਸ਼ਾਦੀ ਹੈ ਲੇਕਿਨ ਉਹ ਗੁੱਡੀਆਂ ਦੀ ਸ਼ਾਦੀ ਅੱਜ ਤੁਸੀਂ ਦੇਖੋ ਇੰਨਾ ਜ਼ਮਾਨਾ ਬਦਲ ਗਿਆ ਕਿ ਗੁੱਡੀਆਂ ਦੀ ਸ਼ਾਦੀ ਕਦੀ ਕਿਸੇ ਨੇ ਲਫ਼ਜ਼ ਸੁਣਿਆ ਹੀ ਨਹੀਂ ਹੋਣਾ ਜਾਂ ਕਦੀ ਕਿਸੇ ਬੱਚੀਆਂ ਵੀ ਹੁਣ ਅੱਜ ਕੱਲ੍ਹ ਗੁੱਡੀਆਂ ਨਾਲ ਨਹੀਂ ਖੇਲਦੀਆਂ ਕਿਉਂਕਿ ਅੱਜ ਕੱਲ੍ਹ ਹਰ ਇੱਕ ਦੇ ਹੱਥ ਵਿੱਚ ਛੋਟੇ ਜਿਹੇ ਬੱਚੇ ਦੇ ਹੱਥ 'ਚ ਵੀ ਦੇਖੋ ਤੇ ਉਹ ਆ ਗਿਆ ਵੇ ਲੈਪਟਾਪ ਆ ਗਿਆ ਵੇ ਜਾਂ ਐਸੀਆਂ ਚੀਜ਼ਾਂ ਆ ਗਈਆਂ ਉਸ 'ਤੇ ਬੈਠ ਕੇ ਜ਼ਰੂਰ ਚੀਜ਼ਾਂ ਦੇਖ ਲੈਣਗੇ ਪਰ ਉਹ ਜਿਹੜੀਆਂ ਕਰਦੇ ਸਨ ਨਾ ਬੱਚੇ ਆਪਣੇ ਘਰ ਵਿੱਚ ਕਰਨਾ ਸ਼ੌਕ ਪੂਰੇ ਗੁੱਡੀਆਂ ਨਾਲ ਖੇਲਣਾ ਸਪੈਸ਼ਲੀ ਬੱਚੀਆਂ ਹੁਣ ਮੈਂ ਕਦੀ ਨਹੀਂ ਦੇਖਿਆ ਨਾ ਮੈਂ ਬਹੁਤ ਘੱਟ ਬੱਚੀਆਂ ਨੂੰ ਸ਼ੌਕ ਹੁੰਦਾ ਬਾਰਬੀ ਡਾਲ ਆ ਗਈਆਂ ਨੇ ਉਹ ਕੋਈ ਥੋੜ੍ਹਾ ਜਿਹਾ ਲੈ ਲਿਆ ਥੋੜ੍ਹਾ ਜਿਹਾ ਖੇਲ ਕੇ ਉਹ ਸਜਾਵਟ ਵਾਸਤੇ ਰੱਖ ਦਿੱਤਾ ਬਸ ਲੇਕਿਨ ਉਹ ਜਿਹੜੀਆਂ ਆਪਣੀਆਂ ਕੱਪੜੇ ਦੀਆਂ ਗੁੱਡੀਆਂ ਹੁੰਦੀਆਂ ਸਨ ਜਿਹੜੀਆਂ ਘਰਾਂ 'ਚ ਸੀਤੀਆਂ ਜਾਂਦੀਆਂ ਸਨ ਉਹ ਫਿਰ ਕਦੀ ਅੰਮੀ ਇਹਦੀ ਨੱਕ ਤੇ ਜ਼ਰਾ ਸਿੱਧੀ ਕਰ ਦੇਵੋ ਜ਼ਰਾ ਕਿ ਇਹਦਾ ਨੱਕ ਸੋਹਣਾ ਜਿਹਾ ਬਣਾ ਦਿਓ ਧਾਗੇ ਨਾਲ ਕਦੀ ਉਹ ਕੁਛ ਕਰਨਾ ਕਿ ਉਹਨਾਂ ਨੂੰ ਸਾਨੂੰ ਫਿਕਰ ਹੁੰਦੀ ਸੀ ਵੀ ਸਾਡੀ ਗੁੱਡੀ ਸੋਹਣੀ ਹੋਵੇ ਐ ਨਾ ਹੋਵੇ ਕੋਈ ਭੈੜੀ ਜਿਹੀ ਹੋਵੇ ਦਾ ਕੋਈ ਰਿਸ਼ਤਾ ਹੀ ਨਾ ਆਵੇ ਤੇ ਅੱਜ ਦੇ ਜ਼ਮਾਨੇ 'ਚ ਦੇਖੋ ਕੈਸੇ ਰੈਡੀਮੇਡ ਚੀਜ਼ਾਂ ਆ ਗਈਆਂ ਨੇ ਤੇ ਉਹ ਜ਼ਮਾਨੇ ਨਾਯਾਬ ਹੋਏ ਉਹ ਜ਼ਮਾਨੇ ਕਿੱਥੇ ਚਲੇ ਗਏ ਜਿਹੜੇ ਗੁੱਡੀਆਂ ਖੇਡਦੇ ਖੇਡਦੇ ਉਹ ਜ਼ਮਾਨੇ ਸਾਡੇ ਤੇ ਲੰਘ ਗਏ ਸਾਨੂੰ ਪਤਾ ਹੀ ਨਹੀਂ ਚੱਲਿਆ ਉਹ ਗਏ ਕਿੱਥੇ ਪਰ ਸਾਨੂੰ ਅੱਜ ਵੀ ਉਹ ਜ਼ਮਾਨੇ ਯਾਦ ਆਉਂਦੇ ਨੇ ਤੇ ਬਿਲਕੁਲ ਜਿਹੜਾ ਨਾ ਸਾਡੇ ਦਿਮਾਗ ਵਿੱਚ ਉਸੇ ਤਰ੍ਹਾਂ ਹੀ ਉਹ ਯਾਦਾਂ ਜਿਹੜੀਆਂ ਨੇ ਨਾ ਸਾਡੀਆਂ
ਉਹ ਬਿਲਕੁਲ ਤਰੋ ਤਾਜ਼ਾ ਨੇ। ਅਸੀਂ ਉਹਨਾਂ ਨੂੰ ਜ਼ਮਾਨਿਆਂ ਨੂੰ ਭੁੱਲੇ ਨਹੀਂ ਹਾਂ, ਤੇ ਨਾ ਹੀ ਅਸੀਂ ਭੁੱਲਣ ਦੇਣਾ ਵੇ। ਅਸੀਂ ਉਹੀ ਸੁਣਾਈ ਜਾਣੇ ਨੇ ਕਿੱਸੇ, ਭਾਵੇਂ ਕੋਈ ਸੁਣੇ ਤੇ ਭਾਵੇਂ ਕੋਈ ਨਾ ਸੁਣੇ। ਤੇ ਬਸ ਇਸ ਜਿਹੜੇ ਦੇਖਿਆ ਨਾ ਮੈਂ, ਇਸ ਹਵਾਲੇ ਦੇ ਨਾਲ ਮੇਰੇ ਜ਼ੇਨ 'ਚ ਆ ਗਿਆ। ਹਾਲਾਂਕਿ ਮੈਂ ਉੱਪਰ ਆਈ ਸਾਂ ਕਿ ਮੈਂ ਅੱਜ ਕੁਛ ਹੋਰ ਗੱਲ ਕਰਨਾ ਚਾਹ ਰਹੀ ਸਾਂ, ਲੇਕਿਨ ਤੇ ਨਜ਼ਰ ਪੈਂਦੇ ਹੀ ਮੈਂ ਕਿਹਾ ਬਸ ਅੱਜ ਮੈਂ ਗੁੱਡੀਆਂ 'ਤੇ ਹੀ ਗੱਲ ਕਰਨੀ ਹੈ ਕਿ ਕਿੱਥੇ ਗਈਆਂ ਉਹ ਸਾਡੀਆਂ ਗੁੱਡੀ। ਕਿੱਥੇ ਗਈਆਂ ਪਿੰਡ ਦੀਆਂ ਡਾਲੀਆਂ ਤੇ ਬੇਰੀਆਂ, ਕਿੱਥੇ ਸਾਡੇ ਪਿੱਪਲਾਂ ਦੀ ਛਾਂ ਗਈ। ਕਿੱਥੇ ਗਈਆਂ ਪਿੰਡ ਦੀਆਂ ਟਾਹਲੀਆਂ ਤੇ ਬੇਰੀਆਂ, ਕਿੱਥੇ ਸਾਡੇ ਪਿੱਪਲਾਂ ਦੀ ਛਾਂ ਗਈ। ਤੇ ਪਿੱਪਲਾਂ ਦੀ ਛਾਂ ਵੀ ਪਤਾ ਨਹੀਂ ਕਿੱਥੇ ਗਈ, ਤੇ ਟਾਹਲੀਆਂ ਤੇ ਬੇਰੀਆਂ ਸਭ ਕੁਝ ਹੀ ਰੁੜ ਗਿਆ ਕਿਤੇ। ਤੇ ਬਹਿਰਹਾਲ ਇਹ ਜ਼ਿੰਦਗੀ ਹੈ, ਅਸੀਂ ਅੱਗੇ ਹੀ ਚੱਲਣਾ ਵੇ, ਅਸੀਂ ਪਿਛਾਂ ਨੂੰ ਨਹੀਂ ਜਾਣਾ, ਅਗਾਂਹ ਨੂੰ ਹੀ ਜਾਣਾ ਵੇ। ਤੇ ਫਿਰ ਮੈਂ ਚਾਹੁੰਦੀ ਹਾਂ, ਖਾਸੀ ਲੰਬੀ ਹੋ ਜਾਂਦੀ ਮੇਰੀ ਗੱਲ ਗੁੱਡੀਆਂ ਦੇ ਹਵਾਲੇ ਦੇ ਨਾਲ। ਜਿਹੜੀ ਯਾਦਾਂ ਤੇ ਬਹੁਤ ਜ਼ਿਆਦਾ ਨੇ, ਮੈਂ ਇੰਨੀਆਂ ਕਰਨ ਲੱਗਾਂਗੀ ਜਦੋਂ ਤੁਹਾਨੂੰ ਸੁਣਾਵਾਂ ਤਾਂ ਫਿਰ ਬਹੁਤ ਜ਼ਿਆਦਾ ਹੋ ਜਾਣਗੀਆਂ, ਪਰ ਫਿਰ ਲੰਬੀ ਗੱਲ ਹੋ ਜਾਂਦੀ ਏ। ਤੇ ਜ਼ਮਾਨਾ ਹੈ ਵੀ ਕਿ ਸ਼ਾਰਟ ਗੱਲ ਕਰੋ, ਤੇ ਬਈ ਫਟਾਫਟ ਕੋਈ ਅੱਜ ਲੰਬੀ ਗੱਲ ਤੁਹਾਡੀ ਸੁਣਨਾ ਵੀ ਨਹੀਂ ਚਾਹੁੰਦਾ। ਕਹਿੰਦੇ ਛੇਤੀ ਦੱਸੋ ਕੀ ਦੱਸਣਾ ਵੇ। ਅਸੀਂ ਆਪ ਵੀ ਦੂਸਰਿਆਂ ਨੂੰ ਕਹਿੰਦੇ ਛੇਤੀ ਕਰੋ, ਛੇਤੀ ਉਹ ਛੇਤੀ ਦੱਸ ਬਈ ਕੀ ਗੱਲ ਏ, ਅਸੀਂ ਚੱਲੇ। ਕੋਈ ਕਿਸੇ ਦੀ ਗੱਲ ਸੁਣਨ ਦਾ ਜਿਹੜਾ ਨਾ ਰਵਾਦਾਰ ਨਹੀਂ। ਤੇ ਬਹਿਰਹਾਲ ਅੱਜ ਗੁੱਡੀਆਂ ਦੇ ਹਵਾਲੇ ਨਾਲ ਅਸੀਂ ਗੱਲ ਕਰ ਲਈਏ, ਤੇ ਫਿਰ ਇਨਸ਼ਾਅੱਲਾ ਅਸੀਂ ਰੋਜ਼ ਕਿਸੇ ਨਵੇਂ ਹਵਾਲੇ ਦੇ ਨਾਲ ਗੱਲ ਕਰਦੇ ਰਵਾਂਗੇ। ਤੇ ਕੀ ਕਹਿੰਦੇ ਨੇ, ਮਹਿੰਦੀ ਜਿਹੜੀ ਮੈਂ ਲਾਈ ਸੀ ਵੀ ਮਹਿੰਦੀ ਚੰਗੀ ਲੱਗ ਗਈ ਹੈ। ਸਾਰਿਆਂ ਨੇ ਮੈਨੂੰ ਕਿਹਾ ਕਿ ਵੀ ਬਾਜੀ ਮੈਸੇਜ ਵਿੱਚ ਕਿ ਤੁਸੀਂ ਠੰਡ ਵਿੱਚ ਮਹਿੰਦੀ ਨਾ ਲਾਇਆ ਕਰੋ। ਠੰਡ 'ਚ ਤਾਂ ਵੈਸੇ ਮੈਂ ਨਹੀਂ ਲਾਉਂਦੀ ਹਾਂ, ਲੇਕਿਨ ਕੋਸ਼ਿਸ਼ ਕਰਨੀ ਹਾਂ, ਲੇਕਿਨ ਐਵੇਂ ਫਿਰ ਕਦੀ ਕਦੀ ਲਾ ਲੈਂਦੀ ਹੁੰਦੀ ਹਾਂ। ਮਹਿੰਦੀ ਵੀ ਸਪੈਸ਼ਲ ਚੀਜ਼ ਹੈ। ਇੱਕ ਦਿਨ ਅਸੀਂ ਮਹਿੰਦੀ 'ਤੇ ਵੀ ਗੱਲ ਕਰਾਂਗੇ, ਅਤੇ ਮਹਿੰਦੀ ਕਿਸ ਤਰ੍ਹਾਂ ਬੱਚੀਆਂ ਲਾਉਂਦੀਆਂ ਸਨ ਘਰਾਂ 'ਤੇ। ਅੱਜ ਗੁੱਡੀਆਂ ਦੇ ਹਵਾਲੇ ਨਾਲ ਥੋੜ੍ਹੀ ਜਿਹੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਬਹੁਤ ਜ਼ਿਆਦਾ ਤਾਂ ਨਹੀਂ, ਗੱਲਾਂ ਤਾਂ ਬਹੁਤ ਸਾਰੀਆਂ ਨੇ। ਹਾਂ, ਸਭ ਤੋਂ ਵੱਡੀ ਗੱਲ ਹੈ, ਗੁੱਡੀ ਨੂੰ ਬੜਾ ਸੰਭਾਲ ਕੇ ਰੱਖਿਆ ਜਾਂਦਾ ਸੀ ਟਰੰਕ ਦੇ ਵਿੱਚ, ਕਿਉਂਕਿ ਗੁੱਡੀ ਸਾਡੀ ਖਰਾਬ ਨਾ ਹੋ ਜਾਏ। ਜਦੋਂ ਖੇਡਣਾ ਮੈਨੂੰ ਕੱਢ ਲਵੋ ਅਤੇ ਫਿਰ ਉਹਨੂੰ ਸੀਨੇ ਨਾਲ ਲਾ ਲਵੋ, ਅਤੇ ਬਸ ਬਈ ਗੁੱਡੀ ਸਾਡੀ ਉਹਨੂੰ ਤਾਂ ਮਿੱਟੀ ਮੁੱਟੀ ਨਾ ਪਵੇ। ਉਹਨੂੰ ਬੜੀ ਹਿਫਾਜ਼ਤ ਨਾਲ ਰੱਖਿਆ ਜਾਂਦਾ ਸੀ, ਇਸ ਤਰ੍ਹਾਂ ਨਹੀਂ ਕਿਤੇ ਸੁੱਟ ਦਓ। ਜਿਵੇਂ ਅੱਜ ਕੱਲ੍ਹ ਬੱਚੇ ਆ, ਦੇਖੋ ਕਮਰਾ ਮੈਂ ਤੁਹਾਨੂੰ ਦਿਖਾਵਾਂ, 10 ਖਿਲੌਣੇ ਇੱਧਰ ਉੱਧਰ ਡਿੱਗੇ ਪਏ ਨੇ। ਸਾਡੇ ਕੋਲ ਹੁੰਦੀ ਇੱਕ ਗੁੱਡੀ ਸੀ, ਅਤੇ ਅਸੀਂ ਉਸ ਗੁੱਡੀ ਨੂੰ ਵੀ ਬਈ ਸੀਨੇ ਨਾਲ ਲਾ ਲਾ ਕੇ ਰੱਖਦੇ ਹੁੰਦੇ ਸਾਂ ਕਿ ਸਾਡੀ ਗੁੱਡੀ ਖਰਾਬ ਨਾ ਹੋ ਜਾਏ, ਮੈਲੀ ਨਾ ਹੋ ਜਾਵੇ। ਅਤੇ ਉਹ ਕਿਉਂਕਿ ਕੁੱਲ ਕਾਇਨਾਤ ਹੀ ਗੁੱਡੀ ਹੁੰਦੀ ਸੀ, ਅਤੇ ਗੁੱਡੀਆਂ ਪਟੋਲੇ ਪਤਾ ਨਹੀਂ ਕਿੱਥੇ ਚਲੇ ਗਏ ਸਾਡੇ। ਫਿਰ ਮੈਂ ਚੱਲਦੀ ਹਾਂ, ਫਿਰ ਇਨਸ਼ਾਅੱਲਾ ਅਸੀਂ ਮਿਲਾਂਗੇ ਕਿਸੇ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਇਸ ਤਰ੍ਹਾਂ ਅਸੀਂ ਮੁਲਾਕਾਤ ਕਰਦੇ ਰਵਾਂਗੇ। ਅਸੀਂ ਉਹਨਾਂ ਜ਼ਮਾਨਿਆਂ ਨੂੰ ਭੁੱਲਣਾ ਨਹੀਂ ਹੈ। ਅੱਲਾ ਹਾਫਿਜ਼ ਤੇ ਰੱਬ ਰਾਖਾ।